दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ। ਮੈਂ ਨਾ ਤੁਹਾਡੀ ਈਮੇਲ ਤੋਂ ਪਹਿਲਾਂ ਮੈਂ ਆਪਣੇ ਆਈਪੈਡ ਤੇ ਦੇਖ ਰਿਹਾ ਸੀ ਇੱਕ ਫੇਸਬੁੱਕ ਮੈਸੇਜ ਹੈ ਜੀ। ਅਕਾਲੀ ਸ਼ਾਮ ਸਿੰਘ ਜੀ ਨੇ, ਇਹ ਸਾਡੇ ਨਾਲ ਬਹੁਤ ਨਾਰਾਜ਼ ਹੋ ਗਏ ਲੱਗਦੇ ਨੇ ਜੀ। ਤੇ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ। ਇਹ ਇਹਨਾਂ ਦਾ ਹੁਣੇ ਹੀ ਬ੍ਰੇਕ ਵੇਲੇ ਹੀ ਮੈਂ ਦੇਖਿਆ ਇਹਨਾਂ ਦਾ ਮੈਸੇਜ ਹੈ। ਇਹਨਾਂ ਨੂੰ ਥੋੜੀ ਬਹੁਤ ਨਾਰਾਜ਼ਗੀ ਵੀ ਹੈ, ਨਾਰਾਜ਼ਗੀ ਦੂਰ ਕਰ ਲਈ ਇਹਨਾਂ ਨਾਲ। ਹਾਂਜੀ। ਸੋ ਇਹ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਅਗਰ ਤੁਸੀਂ ਮੈਸੇਜ ਰੀਡ ਕਰ ਰਹੇ ਹੋ ਤਾਂ ਦਾਸ ਆਪ ਜੀ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਤੁਸੀਂ 15 ਅਕਤੂਬਰ ਦੇ ਪ੍ਰੋਗਰਾਮ ਵਿੱਚ, ਜੋ ਕਿ ਮਹਾਨ ਸ਼ਹੀਦ ਜਥੇਦਾਰ ਤਲਵਿੰਦਰ ਸਿੰਘ ਬੱਬਰ ਦਾ ਸ਼ਹੀਦੀ ਦਿਵਸ ਸੀ, ਉਸ ਦਾ ਜ਼ਿਕਰ ਤੱਕ ਵੀ ਕਰਨਾ ਜ਼ਰੂਰੀ ਨਹੀਂ ਸਮਝਿਆ। ਬੱਬਰ ਖਾਲਸਾ ਬਾਰੇ ਬੋਲਣ ਤੋਂ ਕਿਉਂ ਡਰ ਲੱਗਦੇ? ਕਿਉਂ ਸੱਚ ਉੱਤੇ ਪਹਿਰਾ ਦੇਣ ਤੋਂ ਤੁਸੀਂ ਆਪਣੇ ਆਪ ਨੂੰ ਸੇਫ ਰੱਖਦੇ ਹੋ, ਕੋਸ਼ਿਸ਼ ਕਰਦੇ ਹੋ? ਬਹੁਤ ਬਹੁਤ ਦੁੱਖ ਹੋਇਆ ਦਾਸ ਨੂੰ ਤੁਹਾਡਾ ਇਸ ਪੱਖਪਾਤੀ ਵਤੀਰੇ ਤੋਂ। ਸ਼ਹੀਦ ਸਭ ਦੇ ਸਾਂਝੇ ਹੁੰਦੇ ਨੇ, ਫਿਰ ਤੁਸੀਂ ਕਿਉਂ ਨਹੀਂ ਦੱਸਦੇ ਕੌਮ ਨੂੰ? ਲਾਸਟ ਗੱਲ ਕੁਛ ਹੈ, ਵੈਸੇ ਤਾਂ ਸਭ ਸਤਿਕਾਰਯੋਗ ਹਨ ਦਾਸ, ਪਰ ਦਾਸ ਨੇ 3 ਸਿੱਖਾਂ ਨੂੰ ਆਪਣਾ ਰੋਲ ਮਾਡਲ ਮੰਨਿਆ ਹੋਇਆ ਸੀ। ਆਪ ਜੀ ਵੀ ਸਾਡੇ ਵਿੱਚ ਅੱਜ ਵੀ ਸਾਡੇ ਵਿੱਚ ਹਨ ਜਿਨ੍ਹਾਂ ਨੂੰ ਅਸੀਂ ਰੋਲ ਮਾਡਲ ਮੰਨਿਆ ਹੋਇਆ। ਉਹਨਾਂ 'ਚ ਇੱਕ ਤੁਸੀਂ, ਦੂਸਰੇ ਵਧਾਵਾ ਸਿੰਘ ਬੱਬਰ ਅਤੇ ਤੀਸਰੇ ਭਾਈ ਅਜੈਬ ਸਿੰਘ ਬਾਗੜੀ। ਪਰ ਤੁਸੀਂ ਆਪਣੇ ਇੱਕ ਪੱਖਪਾਤੀ ਸੁਭਾਅ ਕਾਰਨ ਦਾਸ ਦੇ ਜਜ਼ਬਾਤਾਂ ਨੂੰ ਹਰਟ ਕੀਤਾ। ਸ਼ਹੀਦਾਂ ਦੀਆਂ ਕੁਰਬਾਨੀਆਂ ਵਿੱਚ ਫਰਕ ਪਾ ਕੇ ਤੁਸੀਂ ਖਾਲਿਸਤਾਨ ਨਹੀਂ ਬਣਾ ਸਕਦੇ। ਮਹਾਰਾਜ ਸੱਚ ਬੋਲਣ ਦਾ ਹੋਰ ਬਲ ਬਖਸ਼ਣ ਤੁਹਾਨੂੰ। ਡਾਕਟਰ ਸਾਹਿਬ, ਅਕਾਲੀ ਸ਼ਾਮ ਸਿੰਘ। ਸੋ ਪਹਿਲਾਂ ਤਾਂ ਅਸੀਂ ਇਹਨਾਂ ਤੋਂ ਮੁਆਫੀ ਚਾਹੁੰਦੇ ਹਾਂ, ਅਕਾਲੀ ਸ਼ਾਮ ਸਿੰਘ ਜੀ ਤੋਂ, ਕਿ ਅਸੀਂ ਕਦੇ ਵੀ ਪੱਖਪਾਤੀ ਰਵੱਈਏ ਨਾਲ ਨਾ ਹੀ ਇਸ ਪਲੇਟਫਾਰਮ 'ਤੇ ਬੈਠ ਕੇ, ਨਾ ਹੀ ਕਦੇ ਗੁਰੂ ਘਰ ਦੀ ਸਟੇਜ ਤੋਂ ਜਾਂ ਕਿਸੇ ਵੀ ਪਬਲਿਕ ਫੋਰਮ ਤੋਂ। ਬੇਸ਼ੱਕ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਐਜ਼ ਏ ਸਪੋਕਸਪਰਸਨ ਸੇਵਾ ਲਈ ਨਵੰਬਰ 91 'ਚ, ਉਦੋਂ ਜਿਸ ਪੰਥਕ ਕਮੇਟੀ ਦੀ ਨੁਮਾਇੰਦਗੀ ਅਸੀਂ ਕਰਦੇ ਸੀ, ਉਸ ਦੀ ਜਿਹੜੀ ਹੈ ਅੰਬਰੇਲੇ ਥੱਲੇ 4 ਜੁਝਾਰੂ ਜਥੇਬੰਦੀਆਂ ਸੀ। ਉਹਨਾਂ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਔਰ ਸਿੱਖ ਸਟੂਡੈਂਟ ਫੈਡਰੇਸ਼ਨ। ਸੋ ਸਾਡੇ 'ਤੇ ਇਸ ਕਿਸਮ ਦੀ ਕੋਈ ਗੱਲ ਕਹਿਣਾ ਕਿ ਜੀ ਅਸੀਂ ਕੋਈ ਪੱਖਪਾਤੀ ਕਰਦੇ ਹਾਂ, ਸਾਡੀ ਤਾਂ ਉਹਨਾਂ ਦੀ ਨੁਮਾਇੰਦਗੀ ਤੋਂ ਗੱਲ ਸ਼ੁਰੂ ਹੋਈ ਹੈ। ਔਰ ਕਦੇ ਵੀ ਅਸੀਂ ਕਿਸੇ ਸਿੰਘ ਸਿੰਘਣੀ ਦੀ ਕੁਰਬਾਨੀ ਸੰਬੰਧੀ ਕੋਈ ਜਥੇਬੰਦੀ ਦਾ ਲੇਬਲ ਲਾ ਕੇ, ਹਾਲਾਂਕਿ ਜਦੋਂ ਇਹਨਾਂ ਜਥੇਬੰਦੀਆਂ ਨਾਲ ਸੰਬੰਧਿਤ ਜੁਝਾਰੂਆਂ ਦੇ ਦਿਨ ਮਨਾਏ ਜਾਂਦੇ ਰਹੇ ਨੇ ਜਾਂ ਮਨਾਏ ਜਾਂਦੇ ਨੇ, ਕਈ ਵਾਰੀ ਆਰਗੇਨਾਈਜ਼ਰ ਸਾਨੂੰ ਕਹਿਣਗੇ ਜੀ ਐਕਸਟਰਾ ਤੁਸੀਂ ਇਸ ਬਾਰੇ ਕਹਿਣਾ। ਪਰ ਮੇਰਾ ਇਹ ਹੁੰਦਾ ਕਿ ਬੇਸ਼ੱਕ ਇਹ ਸਿੰਘ ਸਿੰਘਣੀਆਂ ਕਿਸੇ ਸਾਧਨ ਰਾਹੀਂ ਆਏ, ਕਿਸੇ ਜਥੇਬੰਦੀ ਰਾਹੀਂ ਆਇਆ ਜਿਸ ਇਲਾਕੇ ਜੋ ਐਕਟਿਵ ਸੀ, ਪਰ ਇਹਨਾਂ ਨੂੰ ਇੱਕ ਦਾਇਰਾਕਾਰ 'ਚ ਨਾ ਦੇਖੋ। ਇਹਨਾਂ ਨੂੰ, ਇਹ ਪੰਥ ਦੇ ਪੁੱਤਰ ਪੁੱਤਰੀਆਂ ਨੇ, ਸਪੁੱਤਰ ਸਪੁੱਤਰੀਆਂ ਨੇ, ਇਹਨਾਂ ਨੂੰ ਪੰਥਕ ਦਾਇਰਾਕਾਰ 'ਚ ਦੇਖੋ ਜੀ। ਹੁਣ ਪਹਿਲਾਂ ਇਹਨਾਂ ਦੀ ਗੱਲ ਸ਼ੁਰੂ ਕਰੀਏ। ਇਹਨਾਂ ਨੇ ਸਾਨੂੰ ਕਿਹਾ ਜੀ ਕਿ ਕੱਲ੍ਹ ਜਥੇਦਾਰ ਤਲਵਿੰਦਰ ਸਿੰਘ ਪਰਮਾਰ ਦਾ ਸ਼ਹੀਦੀ ਦਿਨ ਸੀ, ਅਸੀਂ ਜ਼ਿਕਰ ਨਹੀਂ ਕੀਤਾ। ਮੈਂ ਸਮਝਦਾ ਵੀ ਸ਼ਾਇਦ ਅਜੇ ਮੈਂ ਚੈੱਕ ਨਹੀਂ ਕੀਤਾ ਹੈ, ਅੱਜ ਅਪਲੋਡ ਪ੍ਰੋਗਰਾਮ ਹੋ ਜਾਏਗਾ ਜਾਂ ਹੋ ਗਿਆ ਹੋਏਗਾ ਜਦੋਂ ਅਸੀਂ ਗੱਲ ਕਰ ਰਹੇ। ਅਤੇ ਇਹ ਵੀਰ ਸ਼ਾਮ ਸਿੰਘ ਜੀ, ਅਕਾਲੀ ਸ਼ਾਮ ਸਿੰਘ ਜੀ, ਜ਼ਰੂਰ ਉਸ ਪ੍ਰੋਗਰਾਮ ਨੂੰ ਦੇਖਣ ਕਿ ਜਿਹੜਾ ਲਾਸਟ ਸੈਕਸ਼ਨ ਸਾਡਾ ਹਿਸਟਰੀ ਸੈਕਸ਼ਨ ਹੁੰਦਾ ਹੈ, ਉਸ ਦੇ ਵਿੱਚ ਅਸੀਂ ਜਥੇਦਾਰ ਤਲਵਿੰਦਰ ਸਿੰਘ ਪਰਮਾਰ, ਕਿਵੇਂ ਉਹਨਾਂ ਨੂੰ ਫੜਿਆ, ਕਿਵੇਂ ਉਹਨਾਂ ਨੂੰ ਦਰਖਤ ਦੇ ਨਾਲ ਖੜਾ ਕਰਕੇ, ਕਿਵੇਂ ਥਾਣੇਦਾਰ ਕਮਲਜੀਤ ਸਿੰਘ ਨੇ ਜਿਹੜਾ ਉਹ ਟਾਰਚਰ ਕਰਕੇ ਸ਼ਹੀਦ ਕੀਤਾ, ਉਸ ਦਾ ਜ਼ਿਕਰ ਅਸੀਂ ਹਿਸਟੋਰੀਕਲ ਈਵੈਂਟਸ ਦੇ ਵਿੱਚ ਕੀਤਾ ਜੀ। ਦੂਸਰੀ ਗੱਲ, ਇਹਨਾਂ ਨੇ ਜ਼ਰੂਰ ਇੱਕ ਦੋ ਇਹਨਾਂ ਦੇ ਮੈਸੇਜ ਸਮੇਂ ਜਿਹੜੇ ਨੇ ਫੇਸਬੁੱਕ ਮੈਸੇਜ ਰਹੇ ਨੇ ਕਿ ਜ਼ਿਕਰ ਕਰੋ। ਮੇਰਾ ਖਿਆਲ ਹੈ ਕਿ ਵੀ ਜੇ ਇਹ ਵੀਰ ਜਿਵੇਂ ਪੰਥ ਨੂੰ ਪਿਆਰ ਕਰਦੇ ਨੇ, ਜ਼ਾਹਰ ਹੈ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ, ਅਸੀਂ ਹਮੇਸ਼ਾ ਹੀ, ਸਾਡੇ ਡਜ਼ਨ ਸੈਗਮੈਂਟ ਹੋਣਗੇ, ਇਸ ਕਿਸਮ ਦੇ ਲੋਕ ਵੀ ਨੇ ਜਿਹੜੇ ਜਥੇਦਾਰ ਤਲਵਿੰਦਰ ਸਿੰਘ ਪਰਮਾਰ ਨੂੰ ਰਾਜ ਏਜੰਸੀਆਂ ਦੇ ਖਾਤੇ 'ਚ ਪਾਉਣ ਵਾਲੇ ਨੇ, ਜਿਨ੍ਹਾਂ 'ਚ ਕਈ ਕਿਤਾਬਾਂ ਦੇ ਲਿਖਾਰੀ ਵੀ ਨੇ। ਅਸੀਂ ਹਮੇਸ਼ਾ, ਹਾਲਾਂ ਮੈਨੂੰ ਉਹਨਾਂ ਨਾਲ ਕਦੇ ਮਿਲਣ ਦਾ ਮੌਕਾ ਨਹੀਂ ਬਣਿਆ, ਪਰ ਮੈਂ ਹਮੇਸ਼ਾ ਉਹਨਾਂ ਨੂੰ ਐਡਮਾਇਰ ਕਰਦਾ। ਜਦੋਂ ਉਹ ਇੱਥੇ ਸਨ ਕੈਨੇਡਾ ਦੇ ਵਿੱਚ, ਪੰਜਾਬ 'ਚ ਹੁੰਦੇ ਆ, ਜਦੋਂ ਉਹਨਾਂ ਦੀ ਫੈਮਿਲੀ ਨੂੰ ਉੱਥੇ ਪੁਲਿਸ ਹਰਾਸ ਕਰ ਰਹੀ ਸੀ, 5 ਪਿੰਡ ਹੈ ਉਹਨਾਂ ਦਾ,
ਮੈਂ ਜਲੰਧਰੋਂ ਚੇਚਾ ਜਾ ਕੇ ਉਹਨਾਂ ਦੇ ਬਜ਼ੁਰਗਾਂ ਨੂੰ ਵੀ ਉਹਨਾਂ ਦੇ ਪਿੰਡ ਜਿਹੜਾ ਹੈ, ਔਰ ਉਸ ਵੇਲੇ ਪਿੰਡ ਦੇ ਆਲੇ ਦੁਆਲੇ ਘੇਰਾ ਲੱਗਾ ਹੋਇਆ ਸੀ ਉਹਨਾਂ ਜ਼ਮਾਨਿਆਂ 'ਚ ਵੀ, ਉਦੋਂ ਅਜੇ ਕੋਈ ਅਸੀਂ ਇਸ ਸਾਰੇ ਕੋਈ ਫੀਲਡ ਨੂੰ ਨਹੀਂ ਸੀ ਚੁਣਿਆ, ਮੈਂ ਤਾਂ ਅਰਲੀ 80s ਦੀ ਗੱਲ ਕਰਦੇ। ਸੋ ਇਹ ਮੇਰਾ ਖਿਆਲ ਹੈ ਵੀ ਇਹ ਵੀਰ ਇਸ ਕਿਸਮ ਦੇ ਮਾਈਂਡਸੈਟ 'ਚੋਂ ਨਾ ਦੇਖਣ ਇਸ ਸਾਰੀ ਗੱਲ ਨੂੰ। ਕਈ ਵਾਰੀ ਕੁਝ ਚੀਜ਼ਾਂ ਦਾ, ਕਿਉਂਕਿ ਅਸੀਂ ਇੱਕ ਨੈਟਵਰਕ ਦੇ ਉੱਤੇ ਇਸ ਕਿਸਮ ਦੇ ਆਏ, ਹੁਣ ਕੈਨੇਡਾ 'ਚ ਸ਼ਾਇਦ ਇਹ ਵੀਰ ਰਹਿੰਦੇ ਹੋਣ, ਉਹਨਾਂ ਨੇ ਦੇਖਿਆ ਹੋਵੇਗਾ ਕੱਲ੍ਹ ਹੀ ਇਹ ਸੀ ਕਿ ਜਿਹੜੇ 2-3 ਰੇਡੀਓ ਪ੍ਰੋਗਰਾਮ ਉਹਨਾਂ 'ਚ ਸ਼ੇਰੇ ਪੰਜਾਬ ਜਾਂ ਪੰਜਾਬ ਰੇਡੀਓ ਜਾਂ ਕੋਈ, ਉਹ ਉਹਨਾਂ ਨੇ ਜਿਹੜਾ ਉਹਨਾਂ ਦਾ ਕੰਟਰੋਲਿੰਗ ਬੋਰਡ ਹੈ ਉਹਨਾਂ ਨੇ ਬੰਦ ਕਰਵਾ ਦਿੱਤੇ ਨੇ। ਹਾਲਾਂਕਿ ਉਹਨਾਂ ਨੇ ਕਿਹਾ ਜੀ ਸੀਐਟਲ ਤੋਂ ਚੱਲਦੇ ਨੇ ਜਾਂ ਕੋਈ ਹੋਰ ਹੈ ਇੱਕ ਅੱਧਾ ਪਰ ਇਸ ਗੱਲ ਦਾ ਵੀ ਸਾਨੂੰ ਹਮੇਸ਼ਾ ਧਿਆਨ ਰੱਖਣਾ ਪੈਂਦਾ ਹੈ ਕਿ ਅਸੀਂ ਆਪਣੇ ਜੁਝਾਰੂਆਂ ਨੂੰ, ਆਪਣੇ ਸ਼ਹੀਦਾਂ ਨੂੰ, ਜਿਹੜੀ ਸਾਡਾ ਹਥਿਆਰਬੰਦ ਸੰਘਰਸ਼ ਹੈ ਉਹਨੂੰ ਵੈਲ ਵਿਦਨ UN ਚਾਰਟਰ ਐਮਬਿਟ ਹਮੇਸ਼ਾ ਜਸਟੀਫਾਈ ਕਰਦੇ ਹਾਂ। ਜੇ ਰਾਹ ਏਜੰਸੀਆਂ ਨੇ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਜੋ ਏਅਰ ਇੰਡੀਆ ਦੇ ਹਾਦਸੇ ਦੇ ਲਈ ਰੋਲ ਅਦਾ ਕੀਤਾ ਹੈ ਉਸ ਨੂੰ ਅਸੀਂ ਟਾਰਗੇਟ ਕਰਦੇ ਹਾਂ, ਕਿਉਂਕਿ ਇਹ ਗੱਲ ਸਿਰਫ ਦੇਖੋ ਕੁਝ ਚੀਜ਼ਾਂ ਨੇ ਜਿਹੜੇ ਹਿਸਟਰੀ ਦੇ ਫੈਕਟ ਨੇ, ਜਿਹੜੀਆਂ ਸ਼ਾਇਦ ਸਾਨੂੰ ਪਤਾ ਵੀ ਨੇ, ਬਹੁਤ ਸਾਰੇ ਜਿਹੜੇ ਇਸ ਫੀਲਡ ਦੇ ਨੇ, ਪਰ ਉਹ ਤੁਸੀਂ ਇੱਕ ਨਿਸ਼ਚਿਤ ਸਮੇਂ ਲਈ ਰੱਖੀਆਂ ਹੁੰਦੀਆਂ ਨੇ। ਤੁਸੀਂ ਹਿਸਟਰੀ ਨੂੰ ਕਦੇ ਲੁਕੋ ਨਹੀਂ ਸਕਦੇ, ਸੱਚ ਹਮੇਸ਼ਾ ਬਾਹਰ ਆਉਂਦਾ ਹੈ। ਔਰ ਇਹ ਜਿਹੜੇ ਕੱਲੇ ਯੋਧੇ ਨੇ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ, ਜਿਹੜੇ ਬੀਤੇ 'ਚ ਨੇ ਜਾਂ ਅੱਜ ਨੇ, ਇਹਨਾਂ ਦੇ ਉੱਤੇ ਤਾਂ ਫਿਲਮਸ ਬਣਨ ਵਾਲੀਆਂ ਨੇ। ਇਹਨਾਂ ਦੇ ਉੱਤੇ ਤਾਂ ਜਿਨ੍ਹਾਂ ਨੂੰ ਇਹ ਇਤਿਹਾਸ ਦੇ, ਜਿਵੇਂ ਅਸੀਂ 18ਵੀਂ ਸਦੀ 19ਵੀਂ ਸਦੀ ਦੇ ਯੋਧਿਆਂ ਨੂੰ ਯਾਦ ਕਰਦੇ ਹਾਂ, ਕੌਣ ਮੇਰੇ ਵਰਗਾ ਬੰਦਾ ਇਹ ਸਮਝੇ ਕਿ ਜੀ ਮੈਂ ਜੇ ਕਿਸੇ ਦਾ ਨਾਂ ਨਹੀਂ ਲਿਆ ਤਾਂ ਉਹਦੀ ਕੋਈ ਵਡਿੱਤਨ ਘਟ ਜਾਂਦੀ, ਇਹ ਨਹੀਂ ਹੈ। ਔਰ ਨਾ ਹੀ ਅਸੀਂ ਕਦੇ ਇਸ ਕਿਸਮ ਦਾ ਐਟੀਚਿਊਡ ਰੱਖ ਕੇ ਗੱਲ ਕਰਦੇ, ਪਰ ਫਿਰ ਵੀ ਕਿਉਂਕਿ ਉਹਨਾਂ ਦਾ ਇੰਨਾ ਕੁ ਉਹਨਾਂ ਨੂੰ ਆਪਣਤਵਾੜਾ ਹਿਰਖ ਹੈ, ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਨੈਗੇਸ਼ਨ ਲਈ ਹੈ, ਪਿਆਰ ਕਰਦੇ ਨੇ ਸਿੰਘਾਂ ਨੂੰ। ਉਹਨਾਂ ਨੂੰ ਲੱਗਾ ਕਿ ਵੀ ਸ਼ਾਇਦ ਇਹ ਉਹਨਾਂ ਦੀ ਪਰਸੈਪਸ਼ਨ ਹੈ, ਪਰ ਮੈਂ ਇਹ ਕੋਈ ਸਹੁੰ ਖਾਣੀ ਤਾਂ ਸਿੱਖੀ ਦੇ ਮੁਤਾਬਕ ਨਹੀਂ ਹੈ, ਵਰਡ ਹੀ ਸਿੱਖ ਦਾ ਸਹੁੰ ਹੁੰਦਾ, ਪਰ ਮੈਂ ਇਹਨਾਂ ਨੂੰ ਵੀਰ ਸ਼ਾਮ ਸਿੰਘ, ਅਕਾਲੀ ਸ਼ਾਮ ਸਿੰਘ ਜੀ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਸ ਕਿਸਮ ਦੇ ਮਾਈਂਡਸੈਟ ਦੇ ਨਾਲ ਨਾ ਮੈਂ ਕਦੇ ਸ਼ਹੀਦ ਵੰਡੇ ਨੇ, ਨਾ ਕਦੇ ਅਸੀਂ ਤਾਂ ਉਹਨਾਂ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਦੇ ਅਖੀਰ ਨੈਗੇਸ਼ਨ ਵੀ ਰਹੀ ਸਾਡੇ ਪ੍ਰਤੀ, ਅਸੀਂ ਤਾਂ ਉਹਨਾਂ ਪ੍ਰਤੀ ਵੀ ਕਦੇ ਨਾ ਪੱਖੀ ਅਪਰੋਚ ਨਹੀਂ ਰੱਖੀ ਹੈ। ਜਿਹੜੇ ਈਵਨ ਵਿਰੋਧ ਵਾਲੇ ਵੀ ਹੁੰਦੇ ਨੇ ਉਹਨਾਂ ਨੂੰ ਵੀ ਰਾਦਰ ਅਸੀਂ ਐਕਸਟਰਾ ਮਾਈਲ ਜਾਂਦੇ ਹਾਂ ਕਿ ਨਹੀਂ ਭਾਈ, ਇਹ ਜਿੱਥੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੈ ਉੱਥੇ ਅਸੀਂ ਆਪਣਾ ਜਿਹੜਾ ਛੋਟਾ ਜਿਹੜਾ, ਔਰ ਮੇਰਾ ਅਕਸਰ ਮੇਰੀਆਂ ਕੋਈ ਜਿਹੜੀਆਂ ਪ੍ਰੈਜੈਂਟੇਸ਼ਨ ਹੈ ਇਸ ਤੋਂ ਬਿਨਾਂ ਕੰਪਲੀਟ ਨਹੀਂ ਹੁੰਦੀ, ਜਦੋਂ ਮੇਰਾ ਹਮੇਸ਼ਾ ਇਹ 18ਵੀਂ ਸਦੀ ਜੋ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਦੇ ਵੇੜੇ, ਜਦੋਂ ਕਿ ਉਦੋਂ ਫਿਰ ਆਪਣੇ ਅੱਡ ਅੱਡ ਝੰਡੇ ਰੱਖ ਕੇ ਲੜਨਾ ਚਾਹੁੰਦੇ ਸੀ, ਉਹਨਾਂ ਕਿਹਾ ਸੀ ਵੀ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਕਿ ਭਾਈ ਇਹ ਹੁਣ ਮਿਸਲਾਂ ਦੀ ਵੰਡ ਵਾਲੀ ਗੱਲ ਨਹੀਂ ਹੈ, ਇਸ ਵੇਲੇ ਤਾਂ ਦੇਖਣਾ ਵੀ ਪੰਥ ਨੂੰ ਕਿਵੇਂ ਬਚਾਉਣਾ। ਸੋ ਇਹਨਾਂ ਦਾ ਵੀਰ ਸ਼ਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰਾ ਖਿਆਲ ਹੈ ਵੀ ਹੁਣ ਮੇਰੇ ਤੋਂ ਨਾਰਾਜ਼ ਨਹੀਂ ਹੋਣਗੇ। ਨਹੀਂ, ਬਿਲਕੁਲ ਤੁਸੀਂ ਉਹਨਾਂ ਦੀ ਨਾਰਾਜ਼ਗੀ ਦੂਰ ਕਰਤੀ ਹੈ। ਪਤਾ ਨਹੀਂ ਹੋਈ ਕਿ ਨਹੀਂ, ਇਹ ਵੀ ਕਹਿਣਗੇ ਨਹੀਂ। ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।